ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 18 ਤਰੀਕ ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-00503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੀ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਆਪਣੇ ਸੈਨੇਟਰ ਹੈਗੇ ਆ ਐਲੈਕਸ ਪਡੀਆ, ਉਹਨਾਂ ਨੇ ਇੱਕ ਸਪੈਸ਼ਲ ਮੀਟਿੰਗ ਕਨਵੀਨ ਕੀਤੀ ਹੈ ਕੈਲੀਫੋਰਨੀਆ ਦੇ ਲੀਡਰਸ ਦੀ, ਕਿਉਂਕਿ ਜੋ ਫੈਡਰਲ ਗਵਰਨਮੈਂਟ ਆ, ਟਰੰਪ ਦੀ ਸਰਕਾਰ ਆ, ਟਰੰਪ ਐਡਮਿਨਿਸਟ੍ਰੇਸ਼ਨ ਦੀ, ਉਹਨਾਂ ਨੇ ਫੈਡਰਲ ਫੰਡਿੰਗ ਬਹੁਤ ਜ਼ਿਆਦਾ ਜਿਹੜੀ ਆ ਘੱਟ ਕੀਤੀ ਹੈਗੀ ਆ ਕੈਲੀਫੋਰਨੀਆ ਦੀ। ਤੇ ਉਹ ਕਹਿੰਦੇ ਆ ਵੀ ਕਈ ਜਿਹੜੇ ਗ੍ਰਾਂਟ ਪ੍ਰੋਗਰਾਮਸ ਆ ਉਹਨਾਂ ਨੂੰ ਆਪਾਂ ਰੀਰਾਈਟ ਕਰਨਾ ਹੈਗਾ ਆ। ਸੋ ਕੈਲੀਫੋਰਨੀਆ ਯੂਨੀਵਰਸਿਟੀਜ਼, ਨਾਨ ਪ੍ਰੋਫਿਟ, ਚਾਈਲਡ ਕੇਅਰ, ਫੂਡ ਬੈਂਕ, ਇਮੀਗ੍ਰੈਂਟ ਸਰਵਿੰਗ ਆਰਗੇਨਾਈਜੇਸ਼ਨਸ ਤੇ ਫਿਲੈਂਥਰੋਪੀ, ਇਹ ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ। ਕੈਲੀਫੋਰਨੀਆ ਇਕੱਲੇ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ $7.6 ਬਿਲੀਅਨ ਕਲੀਨ એનર્ਜੀ ਫੰਡਿੰਗ ਜਿਹੜੀ ਆ ਉਹਦੇ ਵਿੱਚ ਕੱਟ ਕੀਤਾ ਹੈਗਾ, ਤੇ $2 ਬਿਲੀਅਨ ਜਿਹੜੀ ਰਿਸਰਚ ਹੋਣੀ ਸੀ ਇਹਦੇ ਤੇ ਉਸ ਨੂੰ ਵਿਦਡਰਾ ਵੀ ਕਰ ਲਿਆ ਹੈਗਾ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਬਿਲੀਅਨਸ ਆਫ ਡਾਲਰ ਰਿਪ ਆਫ ਕਰ ਰਿਹਾ ਕੈਲੀਫੋਰਨੀਆ ਕਮਿਊਨਿਟੀਜ਼ ਨੂੰ, ਕਿਉਂਕਿ ਉਸ ਦੇ ਬੇਸ ਦੇ ਉੱਤੇ ਹੀ ਜਿਹੜੀ ਕੈਲੀਫੋਰਨੀਆ ਦੀਆਂ ਕਮਿਊਨਿਟੀਜ਼ ਸੇਫ ਰਹਿ ਸਕਦੀਆਂ ਆ, ਹਾਊਸ ਉਹਨਾਂ ਨੂੰ ਮਿਲ ਸਕਦੇ ਆ, ਹੈਲਥ ਇੰਸ਼ੋਰੈਂਸ ਦੇ ਲਈ ਸਾਰਾ ਕੁਛ। ਸੋ ਕਹਿੰਦੇ ਵੀ ਇਹਦਾ ਜਿਹੜਾ ਹੁਣ ਅਸਰ ਆ ਬਹੁਤ ਵੱਡਾ ਪੈਣ ਜਾ ਰਿਹਾ ਆ। ਉਸੇ ਚੱਕਰ ਦੇ ਵਿੱਚ ਐਲੈਕਸ ਪਡੀਆ ਨੇ ਰਾਊਂਡ ਟੇਬਲ ਮੀਟਿੰਗ ਇੱਕ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਆ UC ਡੇਵਿਸ ਦੇ ਗ੍ਰੇ ਮੇ, ਤੇ CEO ਕੈਲ ਨਾਨ ਪ੍ਰੋਫਿਟ ਜੀਓਫ ਗ੍ਰੀਨ, CEO ਕੈਲੀਫੋਰਨੀਆ ਅਲਾਇੰਸ ਦੇ ਚਾਈਲਡ ਤੇ ਫੈਮਿਲੀ ਸਰਵਿਸਿਜ਼ ਪੀਟ ਵੈਲਡੀ, ਪ੍ਰੈਜ਼ੀਡੈਂਟ ਚਾਈਲਡ ਕੇਅਰ ਰਿਸੋਰਸਿਸ ਸੈਂਟਰ ਦੇ ਡੋਨਾ ਸਨੀਰਿੰਗ, ਇਹ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਆ, ਕੈਲ ਕਾਪਾ ਡੇਵਿਡ ਨਾਈਟ, ਐਗਜ਼ੀਕਿਊਟਿਵ ਡਾਇਰੈਕਟਰ ਕੈਲੀਫੋਰਨੀਆ ਇਮੀਗ੍ਰੈਂਟ ਪਾਲਿਸੀ ਸੈਂਟਰ ਦੇ, ਤੇ ਮਸੀਹ ਫੌਲਾਦੀ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਕੋਲੀਸ਼ਨ ਫॉर ਹਿਊਮਨ ਤੇ ਇਮੀਗ੍ਰੇਸ਼ਨ ਰਾਈਟਸ ਦੇ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਜਿਹੜੇ ਕੰਪਨੀਆਂ ਦੇ CEO, ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਦੇ, ਉਹ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ। ਸੋ ਜੀਓਫ ਗ੍ਰੀਨ ਜਿਹੜੇ CEO ਆ ਕੈਲ ਨਾਨ ਪ੍ਰੋਫਿਟ ਦੇ, ਉਹਨਾਂ ਨੇ ਕਿਹਾ ਵੀ $450 ਬਿਲੀਅਨ ਐਨੂਅਲ ਰੈਵਨਿਊ ਹੁੰਦਾ ਹੈ 1,10,000 ਆਰਗੇਨਾਈਜੇਸ਼ਨਸ ਦਾ। ਸੋ ਉਹਦੇ ਉੱਤੇ ਸਾਰਿਆਂ ਦੇ ਕੱਟ ਕੀਤਾ ਗਿਆ ਹੈਗਾ। ਸੋ ਇਹ ਬਹੁਤ ਵੱਡਾ ਜਿਹੜਾ ਫੈਡਰਲ ਫੰਡਿੰਗ ਦੀ ਕੱਟ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕੈਲੀਫੋਰਨੀਆ ਸਟੇਟ ਦੀ ਕੀਤੀ ਗਈ ਹੈਗੀ ਆ ਜੀ। ਅਗਲੀ ਗੱਲ ਕਰੀਏ ਫਲੋਰੀਡਾ ਦੀ, ਜਿਹੜੀ ਹਰਜੋਤ ਸਿੰਘ ਜੀ ਪ੍ਰਾਇਮਰੀ, ਉਸ ਦੇ ਵਿੱਚੋਂ ਡੈਮੋਕ੍ਰੇਟ ਸੋਸ਼ਲਿਸਟ ਐਂਜੀ ਨਿਕਸਨ, ਉਹਨਾਂ ਨੇ ਐਲੈਕਸ ਵਿੰਡਮੈਨ, ਉਹਨਾਂ ਨੂੰ ਹਰਾ ਦਿੱਤਾ ਆ ਡੈਮੋਕ੍ਰੇਟ ਸੈਨੇਟ ਦੀ ਪ੍ਰਾਇਮਰੀ ਦੇ ਵਿੱਚ। NBC ਨਿਊਜ਼ ਵਾਲੇ ਪ੍ਰੋਜੈਕਟ ਕਰ ਰਹੇ ਤੇ ਹੋਰ ਵੀ ਕਈ ਨਿਊਜ਼ ਵਾਲੇ ਪ੍ਰੋਜੈਕਟ ਕਰ ਰਹੇ ਆ ਵੀ ਜਿਹੜਾ ਨਿਕਸਨ ਆ, ਜੋ ਕਿ ਸਟੇਟ ਲਾਅ ਮੇਕਰ ਆ, ਉਹ ਉਹਨਾਂ ਦਾ ਸਾਹਮਣਾ ਹੁਣ GOP ਦੀ ਜਿਹੜੀ ਸੈਨੇਟਰ ਦੇ ਲਈ ਐਸ਼ਲੀ ਮੂਡੀ ਆ, ਉਹਨਾਂ ਦਾ ਸਾਹਮਣਾ ਜਿਹੜਾ ਹੋਊਗਾ। ਕਹਿੰਦੇ ਵੀ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਰਿਪਲੇਸ ਕਰਨ ਦੇ ਲਈ ਜਨਰਲ ਇਲੈਕਸ਼ਨ ਦੇ ਵਿੱਚ ਇਹ ਜਿਹੜੀ ਵੋਟਾਂ ਆ ਉਹ ਹੁਣ ਹੋਣੀਆਂ ਹੈਗੀਆਂ। ਸੋ ਇਹ ਕਹਿੰਦੇ ਵੀ ਫਲੋਰੀਡਾ ਦੇ ਵਿੱਚ ਜਿਹੜੇ ਪ੍ਰੋਗਰੈਸਿਵ ਮੈਂਬਰ ਦੀ ਜਿਹੜੀ ਜਿੱਤ ਆ ਉਹ ਇੱਕ ਕਾਫੀ ਅਚੰਭੇ ਵਾਲੀ ਜਿਹੜੀ ਉਹ ਗੱਲ ਰਹੀ ਆ। ਵਿੰਡਮੈਨ ਜਿਨ੍ਹਾਂ ਨੂੰ ਹਰਾਇਆ ਐਲੈਕਸ ਵਿੰਡਮੈਨ ਨੂੰ, ਇਸ ਪ੍ਰੋਗਰੈਸਿਵ ਲਾਅਮੇਕਰ ਨੇ, ਇਹ ਰਿਟਾਇਰਡ ਲਿeutenant ਕਰਨਲ ਤੇ ਇਰਾਕ ਵਾਰ ਵੈਟਰਨ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ 2019 ਦੀਆਂ ਇੰਪੀਚਮੈਂਟ ਹੀਅਰਿੰਗਸ ਦੇ ਦੌਰਾਨ ਇਹ ਵਿਟਨੈਸ ਦੇ ਤੌਰ ਦੇ ਉੱਤੇ ਸਾਹਮਣੇ ਆਏ ਸੀ, ਤੇ ਉਦੋਂ ਕਾਫੀ ਜ਼ਿਆਦਾ ਇਹਨਾਂ ਦੀ ਚਰਚਾ ਜਿਹੜੀ ਉਹ
ਚੱਲੀ ਸੀਗੀ। ਸੋ ਹੈਵੀ ਫੇਵਰੇਟ ਮੰਨੇ ਜਾ ਰਹੇ ਸੀਗੇ ਤੇ ਇਹ ਜਿਹੜੇ ਨਿਕਸਨ ਦੇ ਮੁਕਾਬਲੇ ਡੈਮੋਕ੍ਰੇਟ ਸੋਸ਼ਲਿਸਟ ਆਫ ਅਮਰੀਕਾ ਜਿਹੜੀ ਉਹ ਪਾਰਟੀ ਦੇ ਵੱਲੋਂ ਤੇ ਵਿੰਡਮੈਨ ਨੇ ਕਹਿੰਦੇ ਵੀ $16 ਮਿਲੀਅਨ ਰੇਜ਼ ਕੀਤੇ ਸੀ ਆਪਣੀ ਕੈਂਪੇਨ ਦੇ ਲਈ, ਆਪਣੀ ਜਿਹੜੀ ਕਹਿ ਲਓ ਵੀ ਆਪੋਜੀਸ਼ਨ ਦੇ ਹਿਸਾਬ ਦੇ ਨਾਲ। ਸੋ ਨਿਕਸਨ ਨੇ ਕਹਿੰਦੇ ਰੈਗੂਲਰਲੀ ਵਿੰਡਮੈਨ ਨੂੰ ਕ੍ਰਿਟਿਸਾਈਜ਼ ਕੀਤਾ ਵੀ ਉਹ ਹੁਣੇ ਮੂਵ ਹੋਇਆ ਫਲੋਰੀਡਾ ਦੇ ਵਿੱਚ, ਤੇ ਉਹਨੇ ਕਿਹਾ ਵੀ ਜਿਹੜਾ ਕੈਂਪੇਨ ਆ ਉਹ ਇਸੇ ਲਈ ਆ ਵੀ ਜਿਸ ਦੇ ਵਿੱਚ ਵੀ ਫਲੋਰੀਡਾ ਦੀ ਪੋਲਿਟਿਕਸ ਦੇ ਵਿੱਚ ਪ੍ਰੋਗਰੈਸਿਵ ਪੋਲਿਟਿਕਸ ਦੀ ਕੋਈ ਜਗ੍ਹਾ ਨਹੀਂ ਆ, ਪਰ ਨਿਕਸਨ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਹਿ ਲਓ ਵੀ ਉਲਟ ਕਰਦੇ ਹੋਏ ਵਿੰਡਮੈਨ ਨੂੰ ਜਿਹੜਾ ਉੱਥੇ ਹਰਾ ਦਿੱਤਾ ਹੈਗਾ ਆ। ਬਿਲਕੁਲ, ਜਿਹੜੇ ਪ੍ਰੋਗਰੈਸਿਵ ਕੈਂਡੀਡੇਟ ਆ ਉਹ ਧੜਾ ਜਿੱਤ ਰਹੇ ਆ। ਡੈਮੋਕ੍ਰੇਟਿਕ ਪਾਰਟੀ ਵੀ ਬੜੀ ਅਚੰਭੇ 'ਚ ਆ, ਚਾਹੇ ਉਹ ਨਿਊਯਾਰਕ ਦਾ ਮੇਅਰ ਹੋਵੇ ਮਮਦਾਨੀ, ਚਾਹੇ ਮਿਸ਼ੀਗਨ ਦਾ ਸੈਨੇਟ ਦੇ ਲਈ ਡਾਕਟਰ ਅਬਦੁੱਲਾ ਹੋਵੇ, ਤੇ ਚਾਹੇ ਹੁਣ ਇਹ ਜੋ ਫਲੋਰੀਡਾ ਤੋਂ ਕਾਂਗਰਸਵੂਮਨ ਹੈਗੀ ਆ। ਤੇ ਹੁਣ ਇੱਥੇ ਵੀ ਬੇ ਏਰੀਏ 'ਚ ਵੀ ਇਹੀ ਆ, ਕਹਿੰਦੇ ਵੀ ਏਪੈਕ ਤੇ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਸਪੈਂਡ ਕੀਤੇ ਆ ਫਲੋਰੀਡਾ ਤੋਂ ਬਾਅਦ, ਮਿਸ਼ੀਗਨ ਤੋਂ ਬਾਅਦ, ਉਹਨਾਂ ਨੇ ਕੈਲੀਫੋਰਨੀਆ 'ਚ ਸਪੈਂਡ ਕੀਤੇ ਆ। ਸੋ ਉਹਦੇ ਰਿਜ਼ਲਟ ਵੀ 8 ਵਜੇ ਆਉਣੇ ਸ਼ੁਰੂ ਹੋ ਜਾਣੇ ਆ, ਜਿੱਥੇ ਐਸ਼ਾ ਬਹਾਵ ਤੇ ਮਲੀਸਾ ਗੋਂਜ਼ਾਲਸ ਜਿਨ੍ਹਾਂ ਦੀ ਫਸਵੀਂ ਟੱਕਰ ਆ, ਦੋਨੇ ਹਰਨਾਂਡez। ਡੈਮੋਕ੍ਰੇਟ ਆ। ਆਇਸ਼ਾ ਬਹਾਵ ਪ੍ਰੋਗਰੈਸਿਵ ਆ ਤੇ ਮਲੀਸਾ ਗੋਂਜ਼ਾਲਸ ਡੈਮੋਕ੍ਰੇਟ ਹੈਗੀ ਆ। ਹਰਜੋਤ ਸਿੰਘ ਜੀ ਨਾਮ ਕਰੈਕਟ ਜੀ ਹਾਂ, ਕਰ दीजिए। ਮਲੀਸਾ ਫਰਨਾਂਡਿਸ ਉਹ हर्नांडेज, जी ਡੈਮੋਕ੍ਰੇਟ ਹੈ। जी ਸੋ ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਜਿਹੜੇ ਰੈਗੂਲੇਟਰਸ ਆ ਉਹਨਾਂ ਨੇ ਨਵਾਂ ਰੂਲ ਜਿਹੜਾ ਆ ਅਪਰੂਵ ਕੀਤਾ, ਜਿਹਦੇ ਮੁਤਾਬਕ ਤੁਸੀਂ ਯੂਜ਼ਡ ਕਾਰਾਂ ਦੇ ਜਿਹੜੇ ਟਾਇਰ ਆ ਉਹ ਕਿਹੜੇ ਬਾਈ ਕਰ ਸਕਦੇ ਹੈਗੇ ਆ। ਸੋ ਕੈਲੀਫੋਰਨੀਆ એનર્ਜੀ ਕਮਿਸ਼ਨ ਨੇ ਵੋਟ ਪਾ ਕੇ ਨਵੇਂ ਰੂਲਸ ਨੂੰ ਅਡਾਪਟ ਕਰ ਲਿਆ ਹੈਗਾ। ਕਹਿੰਦੇ ਵੀ ਅਲਟੀਮੇਟਲੀ ਇਹ ਕੰਜ਼ਿਊਮਰ ਦੀ ਪ੍ਰੋਟੈਕਸ਼ਨ ਹੋਊਗੀ। ਡੇਵਿਡ ਹੌਚਚਾਈਲਡ ਜੋ ਚੇਅਰਮੈਨ ਹੈਗੇ ਕੈਲੀਫੋਰਨੀਆ એનર્ਜੀ ਕਮਿਸ਼ਨ ਦੇ, ਟਾਇਰ ਮੈਨੂਫੈਕਚਰਰ ਤੇ ਜਿਹੜੇ ਕਮਿਸ਼ਨ ਦਾ ਸਟਾਫ ਆ ਉਹ ਕਾਫੀ ਆਪਸ ਦੇ ਵਿੱਚ ਫਸਦੇ ਰਹੇ ਇਸ ਨੂੰ ਲੈ ਕੇ, ਪਰ ਕਹਿੰਦੇ ਵੀ ਟਾਇਰ ਦਾ ਰੋਲਿੰਗ ਰੈਜ਼ਿਸਟੈਂਸ ਕਿੰਨੀ એનર્ਜੀ ਜਿਹੜੀ ਆ ਇੱਕ ਟਾਇਰ ਯੂਜ਼ ਕਰਦਾ ਹੈਗਾ ਰੋਲ ਡਾਊਨ ਦਾ ਰੋਡ ਦੇ ਉੱਤੇ, ਉਹਦੇ ਉੱਤੇ ਜਿਹੜਾ ਫਿਕਸ ਕੀਤਾ ਗਿਆ। ਜਿਹੜਾ ਪਹਿਲਾ ਫੇਜ਼ ਹੈਗਾ ਉਹ 2029 ਚ ਸ਼ੁਰੂਆਤ ਹੋਣੀ ਆ, ਤੇ ਜਿਹਦੇ ਵਿੱਚ ਮੈਕਸਿਮਮ ਰੋਲਿੰਗ ਰੈਜ਼ਿਸਟੈਂਸ ਲੈਵਲ 9.1 ਨਿਊਟਨਸ ਪਰ ਕਿਲੋਮੀਟਰ ਹੋਊਗਾ। ਬਾਅਦ ਦੇ ਵਿੱਚ ਇਹ ਫੇਜ਼ 2 ਦੇ ਵਿੱਚ 7.2 ਹੋਊਗਾ 2033 ਚ, ਤੇ ਕਮਿਸ਼ਨ ਨੇ ਇਹ ਕਿਹਾ ਵੀ ਸਟੈਂਡਰਡ ਉਹ ਤੋਂ ਬਾਅਦ ਜਿਹੜਾ ਹੋਊਗਾ 537 ਟਾਈਪਸ ਆਫ ਟਾਇਰਸ ਹੋਊਗਾ। ਸੋ ਕਮਿਸ਼ਨ ਦਾ ਸਟਾਫ ਨੇ ਕਿਹਾ ਕਿ ਰੂਲ ਮੇਕ ਸ਼ੋਰ ਕਰਨ ਦੇ ਲਈ ਆ ਕਿ ਜਿਹੜੇ ਰਿਪਲੇਸਮੈਂਟ ਟਾਇਰਸ ਕੈਲੀਫੋਰਨੀਆ ਦੇ ਵਿੱਚ ਵੇਚੇ ਜਾਂਦੇ ਆ ਤੇ ਉਹ એનર્ਜੀ ਐਫੀਸ਼ੀਐਂਟ ਹੋਣ ਘੱਟੋ ਘੱਟ, ਤੇ ਜਿਹੜਾ ਕਾਰ ਜਾਂ ਟਰੱਕ ਜਿਹੜਾ ਓਰੀਜਨਲੀ ਸੋਲਡ ਕੀਤਾ ਉਹਦੇ ਨਾਲ ਮੈਚ ਕਰਦੇ ਹੋਣ। ਸੀਈਸੀ ਕਲੇਮਸ ਕੈਲੀਫੋਰਨੀਆ $79 ਜਿੱਦਾਂ 4 ਮਹੀਨਿਆਂ ਦੇ ਵਿੱਚ ਗੈਸ ਤੇ ਇਲੈਕਟ੍ਰਿਸਿਟੀ ਬਚਾਊਗਾ ਇੱਕ ਕਸਟਮਰ ਫੇਜ਼ 1 ਦੇ ਵਿੱਚ, ਤੇ $153 ਫੇਜ਼ 2 ਦੇ ਵਿੱਚ। ਸੋ ਬਟ ਬਹੁਤ ਸਾਰੀਆਂ ਜਿਹੜੀਆਂ ਟਾਇਰ ਕੰਪਨੀਆਂ ਹੈਗੀਆਂ ਆ ਉਹ ਇਸ ਇਸ਼ੂ ਨੂੰ ਲੈ ਕੇ ਬਹੁਤ ਅਪਸੈਟ ਹੈਗੀਆਂ। ਜੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਹੈਗਾ ਆ, ਉਹਨਾਂ ਦੇ 6 ਮੌਜੂਦਾ ਤੇ ਸਾਬਕਾ ਜਿਹੜੇ ਮੈਂਬਰਸ ਆ ਪੁਲਿਸ ਡਿਪਾਰਟਮੈਂਟ ਦੇ, ਉਹਨਾਂ ਦੇ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਗਏ ਆ। ਅੱਜ ਜਿਹੜੇ ਸੁਪੀਰੀਅਰ ਕੋਰਟ ਦੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਜੱਜ ਆ ਉਹਨਾਂ ਨੇ ਇਹ ਇਸ਼ੂ ਕੀਤੇ ਆ। ਪੀਟਰ ਸ਼ੈਲਡਨ, ਫ੍ਰਾਂਸ ਫੁਲਚਰ, ਥਾਮਸ ਕ੍ਰੈਮਨਿਕ, ਬਰਨਾਡੈਟ ਰਿਚਰਡਸਨ, ਡੋਰੀ ਸਮਿਥ ਕਲੀਰ ਤੇ ਜੌਨੀ ਡਾਇਰ, ਉਹਨਾਂ ਦੇ ਕਹਿੰਦੇ ਵੀ ਇਹਨਾਂ ਦੇ ਉੱਤੇ ਨਕਲੀ ਜਿਹੜੇ ਓਵਰਟਾਈਮਸ, ਫਰਾਡ ਓਵਰਟਾਈਮ ਆਵਰਸ ਆ ਉਹ ਪਾਉਣ ਦੇ ਦੋਸ਼ ਆ। ਇਹਨਾਂ ਨੇ ਕੁੱਲ ਮਿਲਾ ਕੇ $4,41,000 ਤੇ $137 ਦਾ ਜਿਹੜਾ ਚੂਨਾ ਆ ਨਕਲੀ ਜਿਹੜੇ ਓਵਰਟਾਈਮ, ਫਰਾਡ ਓਵਰਟਾਈਮ ਆਵਰਸ ਪੇਸ਼ ਕਰਕੇ ਜਾਂ ਲਾ ਕੇ ਜਿਹੜੇ ਉਹ ਦਿੱਤੇ ਹੈਗੇ ਆ। ਕਹਿੰਦੇ ਵੀ ਅਰੈਸਟ ਹੋਣ ਤੋਂ ਬਾਅਦ ਚ ਇਹਨਾਂ ਦੇ ਉੱਤੇ ਫਰਸਟ ਡਿਗਰੀ ਫਰਾਡ, ਫਰਸਟ ਡਿਗਰੀ ਥੈਫਟ, ਫੋਰਜਰੀ ਤੇ ਅਟਰਿੰਗ ਦੇ ਜਿਹੜੇ ਚਾਰजेस ਆ ਉਹ ਲਾਏ ਜਾਣਗੇ। ਸਬੂਤਾਂ ਦੇ ਮੁਤਾਬਕ ਕੈਲੰਡਰ ਈਅਰ 2024 ਦੇ ਵਿੱਚ ਜਿਹੜੀ 5th ਡਿਸਟ੍ਰਿਕਟ ਆ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ MPD ਦੀ, ਉਹਨਾਂ ਦੇ ਮਲਟੀਪਲ EMPLOYEES ਦੇ ਦੁਆਰਾ ਗਲਤ ਕਲੇਮ ਜਿਹੜੇ ਆ ਓਵਰਟਾਈਮ ਦੇ ਲਈ ਤੇ ਰੈਗੂਲਰ ਟੂਰ ਡਿਊਟੀ ਆਵਰਸ ਦੇ ਲਈ ਉਹ ਕੀਤੇ ਗਏ ਸੀਗੇ। ਤੇ ਐਵੀਡੈਂਸ ਕਹਿੰਦੇ ਵੀ ਇਹ ਸ਼ੋਅ ਕਰਦਾ ਹੈ ਵੀ ਇਹਨਾਂ EMPLOYEES ਨੇ ਇਕੱਲਾ ਇਹੀ ਨਹੀਂ ਵੀ ਨਕਲੀ ਕਲੇਮ ਜਿਹੜਾ ਓਵਰਟਾਈਮ ਦੇ ਲਈ ਕੀਤਾ, ਇਨਫੈਕਟ ਅਧਿਕਾਰਤ ਜਿਹੜੇ ਰੈਕਰਡਸ ਆ ਉਹਨਾਂ ਦੇ ਵਿੱਚ ਵੀ ਫੇਰ ਬਦਲ ਕੀਤੇ ਆ, ਫੋਰਜਰੀ ਵੀ ਕੀਤੀ,
ਗਲਤ ਇਨਫੋਰਮੇਸ਼ਨ ਵੀ ਭਰੀ ਤੇ ਉਸ ਨੂੰ ਬਾਅਦ ਦੇ ਵਿੱਚ ਲੁਕਾਇਆ ਵੀ, ਤੇ ਹੁਣ ਇਹ ਕਾਨੂੰਨ ਦੇ ਹੱਥੇ ਜਿਹੜੇ ਉਹ ਚੜੇ ਹੈਗੇ ਆ। ਸੋ ਇਹ ਕੇਸ ਇਨਵੈਸਟੀਗੇਟ ਵੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਕੀਤਾ ਗਿਆ। ਇਸ ਦੇ ਨਾਲ ਜਿਹੜੇ ਸਪੈਸ਼ਲ ਅਸਿਸਟੈਂਟ ਯੂਨਾਈਟਿਡ ਸਟੇਟ ਅਟਾਰਨੀ ਜਰਮੀ ਮੋਰਿਸ, ਆਫਿਸ ਆਫ ਅਟਾਰਨੀ ਜਨਰਲ ਫਾਰ ਡਿਸਟ੍ਰਿਕਟ ਆਫ ਕੋਲੰਬੀਆ ਨੇ ਜਿਹੜਾ ਆ ਉਸ ਦੇ ਵਿੱਚ ਸਾਥ ਦਿੱਤਾ ਆ। ਸੋ ਜੱਜ ਨੇ ਇਹਨਾਂ 6 ਜਾਣਿਆਂ ਦੇ MPD ਦੇ ਜਿਹੜੇ ਸਾਬਕਾ ਤੇ ਮੌਜੂਦਾ EMPLOYEE ਆ, ਮੈਂਬਰਸ ਆ, ਉਹਨਾਂ ਦੇ ਅਰੈਸਟ ਵਾਰੰਟ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਹੈਗੇ ਆ। ਇਨਵੈਸਟੀਗੇਟਰਸ ਨੇ ਕਹਿੰਦੇ ਵੀ ਬਾਡੀ ਵੌਰਨ ਕੈਮਰਾ ਫੁਟੇਜ, ਰੇਡੀਓ, GPS ਰੈਕਰਡਸ, ਸੈੱਲ ਫੋਨ ਲੋਕੇਸ਼ਨ ਡਾਟਾ, ਟੋਲ ਰੈਕਰਡ, ਲਾਇਸੈਂਸ ਪਲੇਟ ਰੀਡਰ, ਐਨੂਅਲੀ ਰੈਕਰਡ, ਟਰੈਵਲ ਰੈਕਰਡ, ਈਮੇਲ, ਨੈਟਵਰਕ ਡਾਟਾ, ਮਤਲਬ ਹਰ ਇੱਕ ਤਰੀਕੇ ਦੇ ਨਾਲ ਜਿਹੜੀ ਉਸ ਦੀ ਇਨਵੈਸਟੀਗੇਟ ਕਰਕੇ ਇਸ ਚੀਜ਼ ਨੂੰ ਸਾਬਤ ਕਰ ਰਹੇ ਆ ਵੀ ਇਹਨਾਂ 6 ਨੇ ਇਸ ਤਰੀਕੇ ਦੀ ਧੋਖੇਧੜੀ ਕੀਤੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਕੈਦੀ ਆ ਉਹਨਾਂ ਦੀ ਗਿਣਤੀ ਘਟਦੀ ਜਾ ਰਹੀ ਆ, ਤੇ ਉਹਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 5 ਕੈਲੀਫੋਰਨੀਆ ਸਟੇਟ ਦੀਆਂ ਜਿਹੜੀਆਂ ਜੇਲ੍ਹਾਂ ਆ ਉਹਨਾਂ ਨੂੰ ਬੰਦ ਕਰਨ ਦੇ ਹੁਕਮ ਦੇ ਦਿੱਤੇ ਹੈਗੇ ਆ। ਸੂਜ਼ਨਵਿਲ ਦੇ ਵਿੱਚ, ਟ੍ਰੇਸੀ ਦੇ ਵਿੱਚ, ਕੈਲੀਫੋਰਨੀਆ ਸਿਟੀ, ਨੌਰਕੋ ਤੇ ਬਲਿਥ, ਇਹ 5 ਟਾਊਨ ਆ ਜਿਨ੍ਹਾਂ ਦਾ ਬਹੁਤਿਆਂ ਦਾ ਬਿਜ਼ਨਸ ਹੀ ਕਈ ਇਹਦੇ ਉੱਤੇ ਚੱਲਦਾ ਸੀ। ਹੁਣ ਪ੍ਰੋਬਲਮ ਇਹ ਆ ਵੀ ਇਹ ਜਿਹੜੇ ਪ੍ਰੈਜ਼ੈਂਟ ਟਾਊਨਸ ਹੈਗੇ ਆ ਇਹਨਾਂ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਕੰਮ ਕਰਦੇ ਸੀ। ਉਹ ਕਹਿੰਦੇ ਵੀ ਹੁਣ ਇਹ ਬੰਦ ਹੋਣ ਦੇ ਨਾਲ ਕੋਈ ਸਾਨੂੰ ਸੇਵ ਕਰਨ ਦੇ ਲਈ ਨਹੀਂ ਆ ਰਿਹਾ ਵੀ ਕਿੱਥੇ ਅਸੀਂ ਜਿਹੜੀਆਂ ਜੌਬਸ ਆ ਉਹ ਕਰਾਂਗੇ। ਸੋ ਇਹ 5 ਟਾਊਨ ਜਿਹੜੇ ਮੇਨ ਮੈਂ ਤੁਹਾਨੂੰ ਦੱਸੇ ਆ, ਬਰਾਊਨ ਯੂਨੀਵਰਸਿਟੀ ਪ੍ਰਿਜ਼ਨ ਪ੍ਰੋਲੀਫਰੇਸ਼ਨ ਪ੍ਰੋਜੈਕਟ ਹੈਗਾ ਫੈਡਰਲ ਗਵਰਨਮੈਂਟ ਦੇ ਥਰੂ। ਉਹਨਾਂ ਨੇ ਇਹ ਦੱਸਿਆ ਵੀ ਕੈਦੀਆਂ ਦੀ ਗਿਣਤੀ ਜਿਹੜੀ ਆ ਘਟਦੀ ਜਾ ਰਹੀ ਹੈਗੀ ਆ। ਪ੍ਰਿਜ਼ਨ ਗਾਰਡ ਜਿਹੜੇ ਸੂਜ਼ਨਵਿਲ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਇਹ ਕਿਹਾ ਵੀ ਸਾਰਾ ਕੁਝ ਤਾਂ ਸਾਡਾ ਬਿਜ਼ਨਸ ਵੀ ਇੱਥੇ, ਕੋਈ ਚਾਹੇ ਉਹ ਬੇਕਰੀ ਦਾ ਸਟੋਰ ਸੀ, ਪੀਜ਼ਾ ਸੀ, ਰੈਸਟੋਰੈਂਟ ਕੁਛ ਵੀ ਸੀ, ਜਾਂ ਲਿਟਲ ਲੀਗ, ਸਾਰਾ ਕੁਝ ਇਹਦੇ ਉੱਤੇ ਬੇਸਡ ਸੀਗਾ। ਹੁਣ ਜਦੋਂ ਲੇ ਆਫ ਹੋ ਗਏ, ਲੋਕ ਉੱਥੋਂ ਮੂਵ ਹੋਊਗੇ ਤੇ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਹ ਹੋਊਗੀ। ਸੋ ਇੱਕ ਡੈਜ਼ਰਟ ਟਾਊਨ ਜਿਹੜਾ ਆ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਆਪਣੀ ਜਿਹੜੀ ਜੇਲ੍ਹ ਆ ਉਹਨੂੰ ਓਪਨ ਰੱਖਿਆ ਜਾਵੇ, ਬਲਿਥ, ਉੱਥੇ ਵੀ ਜਿਹੜੀ ਆ ਉਹ ਜੇਲ੍ਹ ਸ਼ਟ ਡਾਊਨ ਹੋਣ ਜਾ ਰਹੀ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜੇ ਫਲੋਰੀਡਾ ਦੀ ਇੱਕ ਹੋਰ ਪ੍ਰਾਇਮਰੀ ਦੀ ਆਪਾਂ ਗੱਲ ਕਰਦੇ ਹਾਂ, ਉੱਥੋਂ ਦੇ ਗਵਰਨਰ ਦੀ ਜਿਹੜੀ ਰੇਸ ਆ ਉਸ ਨੂੰ ਲੈ ਕੇ ਰੌਨ ਡਿਸੈਂਟਸ ਟਰਮ ਆਊਟ ਹੋਣ ਜਾ ਰਹੇ ਆ, ਜਿੱਦਾਂ ਆਪਣੇ ਕੈਲੀਫੋਰਨੀਆ ਦਾ ਗਵਰਨਰ ਗੈਵਨ ਨਿਊਸਮ। ਸੋ ਇਹ ਦੋਨੋਂ ਹੀ ਬੜੇ ਆਪੋ ਆਪਣੀ ਪਾਰਟੀ ਦੇ ਮੇਨ ਲੀਡਰਾਂ ਦੇ ਤੌਰ ਦੇ ਉੱਤੇ ਉੱਭਰ ਰਹੇ ਆ। ਸੋ ਮੋਸਟ ਪ੍ਰੋਬਬਲੀ ਇਹ ਦੋਨੋਂ ਹੀ ਅਗਲੇ ਸਾਲ ਦੀਆਂ ਇਲੈਕਸ਼ਨ ਦੇ ਵਿੱਚ ਆਪਣਾ ਜਿਹੜਾ ਦਾਅ ਖੇਡਣਗੇ। ਪਰ ਰੌਨ ਡਿਸੈਂਟਸ ਨੂੰ ਜਿਹੜੀ ਉਹਨਾਂ ਦੀ ਥਾਂ ਲੈਣ ਦੇ ਲਈ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਡੇਵਿਡ ਜੌਲੀ ਉਹਨਾਂ ਨੇ ਆਪਣੀ ਜਿਹੜੀ ਪ੍ਰਾਇਮਰੀ ਜਿੱਤ ਲਈ ਆ, ਤੇ ਦੂਜੇ ਪਾਸੇ ਰਿਪਬਲਿਕਨ ਪਾਰਟੀ ਵੱਲੋਂ ਬਾਇਰਨ ਡੋਨਲਡਸ, ਜਿਨ੍ਹਾਂ ਨੂੰ ਡੋਨਲਡ ਟਰੰਪ ਨੇ ਖੁਦ ਇੱਕ ਹਿਸਾਬ ਦੇ ਨਾਲ ਚੁਣਿਆ ਆ ਰੌਨ ਡਿਸੈਂਟਸ ਦੇ ਸਕਸੈਸਰ ਦੇ ਤੌਰ ਦੇ ਉੱਤੇ, ਉਹਨਾਂ ਨੇ ਵੀ ਆਪਣੀ ਜਿਹੜੀ ਪ੍ਰਾਇਮਰੀ ਆ ਉਹ ਜਿੱਤ ਲਈ ਆ। ਸੋ ਨਵੰਬਰ ਦੇ ਵਿੱਚ ਗਵਰਨਟੋਰੀਅਲ ਇਲੈਕਸ਼ਨ 'ਚ ਫਲੋਰੀਡਾ ਦੇ ਜਿਹੜੇ ਨਵੇਂ ਗਵਰਨਰ ਆ ਉਹ ਬਾਇਰਨ ਡੋਨਲਡਸ ਜਾਂ ਡੇਵਿਡ ਜੌਲੀ ਦੇ ਵਿੱਚੋਂ ਇੱਕ ਜਾਣਾ ਜਿਹੜਾ ਉਹ ਹੋ ਸਕਦਾ ਹੈਗਾ ਆ। ਕਨ ਕਾਉਂਟੀ ਬੇਕਰਸਫੀਲਡ ਤੋਂ ਖਬਰ ਆ ਰਹੀ ਆ ਵੀ ਉੱਥੇ ਹਾਈਵੇ 99 ਦੇ ਉੱਤੇ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਹੋਇਆ, ਜਿਹਦੇ ਨਾਲ ਇੱਕ ਮਦਰ ਤੇ ਉਹਦੇ ਜਿਹੜੇ 2 ਬੱਚੀਆਂ ਸੀਗੀਆਂ ਉਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਇਹ ਜਿਹੜਾ ਕ੍ਰੈਸ਼ ਆ 12:45 ਤੇ ਤੜਕੇ ਹਾਈਵੇ 99 ਨਾਰਥ ਆਫ 7th ਸਟਰੀਟ ਬੇਕਰਸਫੀਲਡ ਦੇ ਲਾਗੇ ਵਾਪਰਿਆ। 3 ਵਹੀਕਲਸ ਇਸ ਕ੍ਰੈਸ਼ ਦੇ ਵਿੱਚ ਇਨਵੋਲਵ ਸੀਆਂ। ਇੱਕ ਵਹੀਕਲ ਜਿਹੜੀ ਨਾਰਥ ਵੱਲ ਜਾ ਰਹੀ ਸੀ ਤੇ ਸਾਊਥ ਬਾਉਂਡ ਲੇਨਸ ਦੇ ਵਿੱਚ ਹਾਈਵੇ ਦੇ ਵਿੱਚ ਉਹ ਐਂਟਰ ਹੋ ਗਈ। ਹਾਂਡਾ ਅਕੋਰਡ ਦੇ ਵਿੱਚ 3 ਬੀਬੀਆਂ ਜੋ ਸਵਾਰ ਸੀਗੀਆਂ ਤੇ ਉਹਨਾਂ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਉੱਥੇ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਉਹ ਸਾਰੀਆਂ ਹੀ ਵਿੱਚ ਹੀ ਸੜ ਗਈਆਂ। ਸੋ GoFundMe ਉਹਨਾਂ ਦੇ ਲਈ ਸੈਟਅਪ ਕੀਤਾ ਗਿਆ ਹੈਗਾ। ਇੱਕ 44 ਸਾਲਾਂ ਦਾ ਜਿਹੜਾ ਬੰਦਾ ਸੀ, BMW ਚਲਾ ਰਿਹਾ ਸੀ ਤੇ ਉਹਦੇ 'ਚ ਇੱਕੋ ਹੀ ਪੈਸੇਂਜਰ ਸੀ, ਉਸ ਨੂੰ ਹਸਪਤਾਲ ਲਿਜਾਇਆ ਗਿਆ। 2 ਜਿਹੜੇ ਲੋਕ ਸੀਗੇ, ਇੱਕ ਸ਼ੈਵੀ ਕੋਲੋਰਾਡੋ ਨੂੰ ਡਰਾਈਵ ਕਰ ਰਹੇ ਸੀ, ਉਹਨਾਂ ਦੇ ਛੋਟੀਆਂ ਜਿਹੜੀਆਂ ਸੱਟਾਂ ਲੱਗੀਆਂ ਹੈਗੀਆਂ। ਸੋ ਕ੍ਰਾਈਮ ਅੰਡਰ ਇਨਵੈਸਟੀਗੇਸ਼ਨ ਆ, ਤੇ ਇਹਦੇ ਵਾਸਤੇ ਜੇ ਕੋਈ ਵੀ ਕਿਸੇ ਕੋਲ ਇਨਫੋਰਮੇਸ਼ਨ ਹੋਵੇ ਤਾਂ ਜਿਹੜੀ ਕੈਲੀਫੋਰਨੀਆ ਦੀ ਬੇਕਰਸਫੀਲਡ ਦੀ ਪੁਲਿਸ ਆ ਉਹ ਕਹਿ ਰਹੀ ਵੀ ਸਾਨੂੰ ਕੰਟੈਕਟ ਕੀਤਾ ਜਾਵੇ। ਜੀ। ਟਰੰਪ ਪ੍ਰਸ਼ਾਸਨ ਨੈਸ਼ਨਲ ਫੋਰੈਸਟ ਲੈਂਡ ਦੀ ਵਰਤੋਂ ਦੇ ਕੁਝ ਪਾਲਿਸੀਜ਼ ਆ ਉਹਦੇ ਵਿੱਚ ਤਬਦੀਲੀ ਕਰਨ
ਜਾ ਰਹੇ ਆ। ਯੂਐਸ ਫੋਰੈਸਟ ਸਰਵਿਸ ਕਹਿੰਦੇ ਵੀ ਇਹ ਹੁਣ ਪਲਾਨ ਕਰ ਰਹੀ ਆ ਵੀ 44 ਮਿਲੀਅਨ ਏਕੜ ਉਹਨਾਂ ਨੂੰ ਲੌਗਿੰਗ ਤੇ ਰੋਡ ਕੰਸਟਰਕਸ਼ਨ ਦੇ ਲਈ, ਜੋ ਨੈਸ਼ਨਲ ਫੋਰੈਸਟ ਦੇ ਅਧੀਨ ਆਉਂਦੀ ਆ ਥਾਂ, ਉਸ ਨੂੰ ਵਰਤਿਆ ਜਾਵੇ। 2021 ਦਾ ਇੱਕ ਪੁਰਾਣਾ ਰੂਲ ਆ ਜਿਹਦੇ ਨਾਲ ਜਿਹੜੇ ਯੂਐਸ ਦੇ ਇਹ ਜੰਗਲਾਤ ਦੇ ਇਲਾਕੇ ਆ, ਉਹਨਾਂ ਨੂੰ ਪ੍ਰੋਟੈਕਸ਼ਨ ਮਿਲੀ ਹੋਈ ਆ ਵੀ ਇੱਥੇ ਲੌਗਿੰਗ ਜਾਂ ਟਿੰਬਰ ਹਾਰਵੈਸਟਿੰਗ ਨਾ ਹੋਵੇ ਤੇ ਇਹਨਾਂ ਨੂੰ ਡਿਵੈਲਪ ਨਾ ਕੀਤਾ ਜਾਵੇ, ਤਾਂ ਜੋ ਇਹ ਵਾਈਲਡ ਲਾਈਫ ਦੇ ਲਈ ਜੋ ਜੰਗਲੀ ਜਾਨਵਰ ਉੱਥੇ ਰਹਿੰਦੇ ਆ ਉਹਨਾਂ ਦੇ ਘਰ ਇਦਾਂ ਬਚੇ ਜਿਹੜੇ ਉਹ ਰਹਿਣ। ਐਗਰੀਕਲਚਰ ਸਕੱਤਰ ਬਰੁਕ ਰੋਲਿੰਸ ਉਹਨਾਂ ਨੇ ਅੱਜ ਇਹ ਅਨਾਉਂਸ ਕੀਤਾ ਵੀ ਉਹ 2001 ਦੇ ਇਸ ਰੂਲ ਨੂੰ ਰਿਪੀਲ ਕਰਨ ਬਾਰੇ ਵਿਚਾਰ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹਦੇ ਨਾਲ ਜਿਹੜਾ ਲੋਕਲ ਕੰਟਰੋਲ ਆ, ਪ੍ਰਪੋਜ਼ ਚੇਂਜ ਦੇ ਨਾਲ ਜੋ ਇਹ ਸੋਚ ਰਹੇ ਆ ਵੀ ਜਿਹੜੀ ਅਥਾਰਟੀ ਆ ਉਹ ਲੋਕਲ ਫੋਰੈਸਟ ਮੈਨੇਜਰਸ ਦੇ ਕੋਲ ਆ ਜਾਊਗੀ ਤੇ ਲੈਂਡ ਡਿਵੈਲਪਮੈਂਟ ਦੇ ਜਿਹੜੇ ਵੀ ਫੈਸਲੇ ਆ ਉਹ ਖੁਦ ਜਿਹੜੇ ਉਹ ਲੈਣਗੇ। ਸੋ 44 ਮਿਲੀਅਨ ਏਕੜ, 193 ਮਿਲੀਅਨ ਏਕੜ ਜਿਹੜਾ ਨੈਸ਼ਨਲ ਫੋਰੈਸਟ ਸਿਸਟਮ ਹੈਗਾ ਆ, ਉਸ ਦੇ ਵਿੱਚੋਂ ਘਟਾ ਕੇ ਇਹ ਡਿਵੈਲਪਮੈਂਟ ਦੇ ਲਈ ਵਰਤਣ ਦੀ ਜਿਹੜੀ ਗੱਲ ਆ ਉਹ ਸੋਚੀ ਜਿਹੜੀ ਉਹ ਜਾ ਰਹੀ ਆ। ਇਹਨਾਂ ਦੇ ਵਿੱਚ 10 ਵੈਸਟਰਨ ਸੂਬੇ ਜਿਹੜੇ ਆ ਉਹ ਮੋਸਟਲੀ ਹੋਣਗੇ, ਜਿਨ੍ਹਾਂ ਚੋਂ ਅਲਾਸਕਾ, ਮੌਂਟੈਨਾ, ਕੈਲੀਫੋਰਨੀਆ, ਵਾਸ਼ਿੰਗਟਨ ਤੇ ਓਰੇਗਨ ਜਿਹੜੇ ਉਹ ਹੋਣਗੇ। ਇੱਕ ਟਾਈਮ ਦੇ ਉੱਤੇ ਇਹ ਸਾਰਾ ਜਿਹੜਾ ਥਾਂ ਆ, ਲੈਂਡ ਆ, ਜ਼ਮੀਨ ਆ, ਇਹ ਆਫ ਲਿਮਿਟ ਸੀਗੀ ਵੀ ਇਹਦੇ ਉੱਤੇ ਕਿਸੇ ਤਰੀਕੇ ਦੀ ਕੋਈ ਉਸਾਰੀ ਲੈਂਡ ਜਿਹੜੀ ਕੰਸਟਰਕਸ਼ਨ ਆ ਉਹ ਨਹੀਂ ਹੋ ਸਕਦੀ। ਸੋ ਇਹਦੇ ਨਾਲ ਜਿਹੜੀ ਕਮਰਸ਼ੀਅਲ ਲੌਗਿੰਗ ਦੀ ਰਿਸਟ੍ਰਿਕਸ਼ਨ ਆ ਉਹ ਹਟੇਗੀ ਤੇ ਕਹਿੰਦੇ ਵੀ ਟਿੰਬਰ ਹਾਰਵੈਸਟਿੰਗ ਤੇ ਲੌਗਿੰਗ ਤੇ ਰੋਡ ਕੰਸਟਰਕਸ਼ਨ ਵਗੈਰਾ ਉੱਥੇ ਤੇਜ਼ੀ ਦੇ ਨਾਲ ਅੱਗੇ ਵੱਧ ਸਕਦੀ ਆ। এনवायरमेंटलिस्ट ਰੌਲਾ ਪਾ ਰਹੇ ਆ ਵੀ ਇਹਦੇ ਨਾਲ ਜਿਹੜਾ ਹੈਬਿਟੈਟ ਆ ਵਾਈਲਡ ਲਾਈਫ ਦਾ ਉਹ ਖਤਮ ਹੋ ਜਾਵੇਗਾ। ਬੇਕਰਸਫੀਲਡ ਤੋਂ ਇਹ ਖਬਰ ਆ ਰਹੀ ਹੈ ਵੀ ਬੇਕਰਸਫੀਲਡ ਦੇ ਆਫੀਸਰ ਦੱਸ ਰਹੇ ਆ ਪੁਲਿਸ ਡਿਪਾਰਟਮੈਂਟ ਦੇ ਵੀ 400 ਬਲਾਕ ਆਫ ਵਾਈਟ ਲੇਨ ਉੱਥੇ ਅਗਸਤ 18 ਨੂੰ ਅੱਜ ਜਾਣੀ ਕਿ 3:30 ਦੇ ਉੱਤੇ ਲਾ ਐਨਫੋਰਸਮੈਂਟ ਨੇ ਇੱਕ ਮੇਲ ਵਿਕਟਮ ਨੂੰ ਲੱਭਿਆ, ਜੋ ਕਿ ਜਿਹਦੇ ਸੱਟਾਂ ਲੱਗੀਆਂ ਹੋਈਆਂ ਸੀ, ਚਾਕੂ ਉਹਦੇ ਲੱਗਾ ਹੋਇਆ ਸੀਗਾ। ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਐਮਰਜੈਂਸੀ ਪਰਸਨਲ ਪ੍ਰੋਨਾਊਂਸ ਦਾ ਅਡਲਟ ਡਿਸੀਜ਼ ਐਟ ਦ ਸੀਨ, ਤੇ ਜਦੋਂ ਪਹੁੰਚੇ ਤੇ ਉੱਥੇ ਬੰਦੇ ਦੀ ਮੌਤ ਹੋਈ ਸੀਗੀ। ਡਿਪਾਰਟਮੈਂਟ ਨੇ ਕਿਹਾ ਵੀ ਜਿਹੜੇ ਹੋਮੋਸਾਈਡ ਡਿਟੈਕਟਿਵਸ ਆ ਉਹਨਾਂ ਨੇ 21 ਸਾਲਾਂ ਇਰੀਓਨਾ ਰਸਲ ਉਸ ਨੂੰ ਅਰੈਸਟ ਕਰ ਲਿਆ ਤੇ ਜੇਲ੍ਹ ਦੇ ਵਿੱਚ ਤੇ ਉਹਦੇ ਪਾ ਦਿੱਤਾ ਤੇ ਉਹਦੇ ਤੇ ਸੈਕੰਡ ਡਿਗਰੀ ਮਰਡਰ ਚਾਰजेस ਲਾ ਦਿੱਤੇ ਗਏ ਹੈਗੇ ਆ। ਲਾ ਐਨਫੋਰਸਮੈਂਟ ਇਹ ਕਹਿ ਰਿਹਾ ਵੀ ਜਿਹੜੀ ਆਇਡੈਂਟੀਟੀ ਡਿਸੀਜ਼ ਦੀ ਹੈਗੀ ਆ ਉਹ ਕਰਨ ਕਾਉਂਟੀ ਦੇ ਕਾਰਨਰ ਆਫਿਸ ਤੋਂ ਬਾਅਦ ਜਿਹੜੀ ਆ ਉਹਦੀ ਜਿਹੜੀ ਜੋ ਵੀ ਉਹਨੂੰ ਸਰਵਿਸਿਜ਼ ਕਰਨੀਆਂ ਉਹ ਤੋਂ ਬਾਅਦ ਰਿਲੀਜ਼ ਕਰ ਦਿੱਤੀ ਜਾਊਗੀ। ਜੀ ਜੀ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਵੀ ਕੈਲੀਫੋਰਨੀਆ ਹਾਊਸ ਡਿਸਟ੍ਰਿਕਟ 14 ਦੀ ਜਿਹੜੀ ਸਪੈਸ਼ਲ ਰਨ ਆਫ ਇਲੈਕਸ਼ਨ ਆ ਰਿਕ ਸਵੈਲਵੈਲ ਦੇ ਰੈਜ਼ਿਗਨੇਸ਼ਨ ਤੋਂ ਬਾਅਦ ਚ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਉਹ ਬਦਲ ਰਹੀ ਆ। ਸੋ ਕੁਛ ਹੀ ਘੰਟੇ ਬਾਕੀ ਆ। ਇੱਕ ਵਾਰੀ ਅਸੀਂ ਆਪਾਂ ਜ਼ਰੂਰ ਕੈਲੀਫੋਰਨੀਆ ਦੇ ਇਹਨਾਂ ਵਸਨੀਕਾਂ ਨੂੰ ਦੁਬਾਰਾ ਜਿਹੜੀ ਆ ਉਹ ਅਪੀਲ ਕਰਨਾ ਚਾਹੁੰਦੇ ਆ। ਤੁਹਾਡੇ ਕੋਲ 2 ਘੰਟੇ ਬਚੇ ਆ। ਜੇ ਅਜੇ ਤੱਕ ਤੁਸੀਂ ਵੋਟ ਨਹੀਂ ਪਾਈ, ਜਿਹੜੇ ਡਿਸਟ੍ਰਿਕਟ 14 ਵਾਲੇ ਆ ਕੈਲੀਫੋਰਨੀਆ ਦੇ ਬੇਰੀਆ ਦਾ ਹਰਜੋਤ ਸਿੰਘ ਜੀ ਇਲਾਕਾ ਆਉਂਦਾ ਆ, ਵੀ ਉਹ ਆਪਣੀ ਬੈਲਟ ਆ ਉਹ ਜ਼ਰੂਰ ਕਾਸਟ ਕਰਕੇ ਆਉਣ। ਘਰੇ ਤੁਹਾਡੇ ਬੈਲਟ ਪਹੁੰਚੀ ਹੋਈ ਹੋਣੀ ਆ, ਸਾਈਨ ਕਰੋ ਆਪਣੇ ਪਸੰਦੀਦਾ ਕੈਂਡੀਡੇਟ ਦੇ ਉੱਤੇ, ਸਾਈਨ ਕਰਕੇ ਟਿਕ ਮਾਰ ਕੇ ਤੁਹਾਨੂੰ ਡ੍ਰੌਪ ਕਰਕੇ ਆਓ। ਤੁਹਾਡੇ ਕੋਲ ਅਜੇ 1-2 ਘੰਟੇ ਜਿਹੜੇ ਉਹ ਬਚੇ ਹੈਗੇ। ਇਸ ਨੂੰ ਮਿਸ ਨਾ ਕਰੋ ਓਪਰਚੁਨਿਟੀ ਨੂੰ, ਕਿਉਂਕਿ HAF APEC ਦਾ ਤੇ ਹੋਰ ਬਹੁਤ ਸਾਰਿਆਂ ਦਾ ਜ਼ੋਰ ਲੱਗਾ ਪਿਆ ਆ ਆਇਸ਼ਾ ਵਹਾਬ ਨੂੰ ਹਰਾਉਣ ਦੇ ਵਿੱਚ। ਸੋ ਬਿਲਕੁਲ ਫਰੀਮੌਂਟ, ਨਿਊਯਾਰਕ, ਯੂਨੀਅਨ ਸਿਟੀ, ਹੇਵਰਡ, ਕੈਸਟੋ ਵੈਲੀ, ਲਿਵਰਮੋਰ, ਸੋ ਪਲੇਜ਼ੈਂਟਨ, ਇਹ ਸਾਰਾ ਏਰੀਆ ਹੈਗਾ। ਇਹਨਾਂ ਏਰੀਆ ਦੇ ਵਿੱਚ ਜਿਹੜੇ ਵੀ ਸਿਟੀਜ਼ਨ ਹੈਗੇ ਆ ਉਹ ਜਿਨ੍ਹਾਂ ਨੇ ਵੋਟ ਅਜੇ ਨਹੀਂ ਪਾਈ ਤੇ ਬੂਥ ਵੀ ਹੈਗੇ ਆ, ਉਹ ਉੱਥੇ ਜਾ ਕੇ 8 ਵਜੇ ਤਾਈਂ ਵੋਟ ਪਾ ਸਕਦੇ ਆ। ਬਹੁਤ ਹੀ ਜ਼ਿਆਦਾ ਫਸਵੀਂ ਟੱਕਰ ਆ, ਜਿਸ ਤਰ੍ਹਾਂ ਮੈਂ ਸਵੇਰੇ ਵੀ ਖਬਰਾਂ 'ਚ ਡਿਟੇਲ 'ਚ ਦੱਸਿਆ ਸੀ। APEC ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਮਲੀਸਾ ਦੇ ਉੱਤੇ ਲਾਏ ਹੈਗੇ ਆ। ਮਿਸ਼ੀਗਨ ਦੇ ਵਿੱਚ ਆਪਣੀ ਹਾਰ ਤੋਂ ਬਾਅਦ ਸੋ ਇੱਕੋ ਪਾਰਟੀ ਦੇ ਦੋਨੋਂ ਕੈਂਡੀਡੇਟ ਆ ਤੇ ਉਹਦੇ ਵਿੱਚ ਜਿਹੜੇ ਆ ਉਹਨਾਂ ਨੇ ਆਇਸ਼ਾ ਵਹਾਬ ਦੇ ਉਲਟ ਇਹ ਲਾਏ ਆ। ਸੋ ਇਹ ਦੇਖਦੇ ਇਹਦਾ ਕੀ ਰਿਜ਼ਲਟ ਆਉਂਦਾ, ਪਰ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਐਕਟਿਵ ਆ ਇਸ ਇਲੈਕਸ਼ਨ ਦੇ ਵਿੱਚ। ਬਹੁਤ ਜ਼ਿਆਦਾ ਜਿਹੜੇ ਕੋਈ ਕਾਲ ਕਰ ਰਿਹਾ, ਕੋਈ ਵੋਟਾਂ ਪਾ ਰਿਹਾ, ਕੋਈ ਰਾਈਡਾਂ ਦੇ ਰਿਹਾ ਹੈਗੇ ਆ।
ਇਸ ਵਾਰੀ ਬਹੁਤ ਜ਼ਿਆਦਾ ਐਕਟੀਵਿਟੀ ਜਿਹੜੀ ਦੇਖੀ ਗਈ ਹੈਗੀ। ਜੀ। ਤੇ ਹਰਜੋਤ ਸਿੰਘ ਜੀ, ਜਾਂਦੇ-ਜਾਂਦੇ ਸੈਨ ਫਰਾਂਸਿਸਕੋ ਦੇ ਹਾਈ ਸਕੂਲ ਦੇ ਸਟੂਡੈਂਟਸ ਮੈਥ ਜਿਹੜਾ ਉਹ ਕਰ ਸਕਦੇ ਆ ਕਿ ਨਹੀਂ, ਉਸ ਦੀਆਂ ਅੱਖਾਂ ਖੋਲ੍ਹਦੀ ਤਸਵੀਰ ਇੱਕ UC ਬਰਕਲੀ ਦੀ ਜਿਹੜੀ ਪ੍ਰੋਫੈਸਰ ਆ ਉਹਨੇ ਦੱਸੀ ਆ। ਕਹਿੰਦੀ ਵੀ ਐਡਵਾਂਸਡ ਕੈਲਕੂਲਸ ਦੀਆਂ ਕਲਾਸਾਂ ਦੇ ਵਿੱਚ ਮੈਨੂੰ ਨਿਆਣਿਆਂ ਨੂੰ ਮੈਥ ਦੁਬਾਰਾ ਤੋਂ ਸਿਖਾਉਣਾ ਪੈ ਰਿਹਾ ਆ। ਇੰਨੇ ਮੰਦੇ ਹਾਲ ਕਹਿੰਦੇ ਵੀ ਦੇਖਣ ਨੂੰ ਜਿਹੜੇ ਉਹ ਮਿਲੇ ਹੈਗੇ ਆ। ਹਾਈਐਸਟ ਬਰਕਲੀ ਦਾ ਅਸੈਪਟੈਂਸ ਰੇਟ ਹੈਗਾ ਆ ਇੱਕ ਸੈਨ ਫਰਾਂਸਿਸਕੋ ਦੇ ਹਾਈ ਸਕੂਲ ਦਾ, ਜਿੱਥੇ 94% ਸਟੂਡੈਂਟਸ ਆ ਉਹਨਾਂ ਨੇ ਮੈਥ ਦੇ ਵਿੱਚ ਫਲੰਕ ਕੀਤਾ ਆ। ਉਹ ਇੱਕ ਹਿਸਾਬ ਦੇ ਨਾਲ ਫੇਲ ਹੋਏ ਹੀ ਜਿਹੜੇ ਆ ਉਹ ਸਮਝੋ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਪਈ ਆ। ਇਹੀ ਨਹੀਂ, ਬਹੁਤ ਸਾਰੇ ਜਿਹੜੇ ਟੀਚਰਸ ਆ ਉਹ ਬਹੁਤ ਪਰੇਸ਼ਾਨ ਨੇ ਇਸ ਟਾਈਮ ਵੀ ਅੱਗੇ ਸਟੂਡੈਂਟਸ ਦਾ, ਵਿਦਿਆਰਥੀਆਂ ਦਾ ਬਣਨਾ ਕੀ ਹੈਗਾ ਆ। ਬਹੁਤ ਸਾਰੇ ਸਟੂਡੈਂਟ ਇਹ ਕਈ ਵਾਰੀ ਪੋਸਟ ਕਰਦੇ ਆ ਵੀ ਨਿਆਣਿਆਂ ਕੋਲ ਚੰਗੀ ਤਰ੍ਹਾਂ ਅੰਗਰੇਜ਼ੀ ਤੱਕ ਵੀ ਜਿਹੜੀ ਉਹ ਨਹੀਂ ਪੜ੍ਹ ਹੋ ਪਾ ਰਹੀ। ਮੈਥ ਤਾਂ ਜਿਹੜੀ ਉਸ ਤੋਂ ਵੀ ਅੱਗੇ ਦੀ ਜਿਹੜੀ ਉਹ ਗੱਲ ਹੈਗੀ ਆ। ਸੋ ਇਹਨਾਂ ਸਟੈਂਡਰਡਸ ਦੇ ਕਰਕੇ ਉਹ ਕਹਿੰਦੇ ਵੀ ਕਾਲਜ ਦੇ ਵਿੱਚ ਜਦੋਂ ਇਹ ਜਾਂਦੇ ਆ ਟੋਟਲੀ ਇਲ ਪ੍ਰੀਪੇਅਰਡ ਨੇ, ਉਹ ਬਿਲਕੁਲ ਤਿਆਰ ਨਹੀਂ ਹੈਗੇ। ਤੇ ਫਿਰ ਕਾਲਜ ਦੇ ਵਿੱਚੋਂ ਉਹਨਾਂ ਨੇ ਓਬਵੀਅਸਲੀ ਭੱਜਣਾ ਆ ਜਦੋਂ ਉਹਨਾਂ ਕੋਲ ਪੜ੍ਹਾਈ ਉਸ ਤੋਂ ਐਡਵਾਂਸ ਲੈਵਲ ਦੀ ਜਿਹੜੀ ਉਹ ਨਹੀਂ ਹੁੰਦੀ ਹੈਗੀ। ਸੋ ਇਹ ਸਿਚੁਏਸ਼ਨ ਇਸ ਟਾਈਮ ਬੜੀ ਬੈਡ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਇਹ ਹੁਣ ਦੇਖਣਾ ਪੈਣਾ ਆ ਵੀ ਕਿਸ ਤਰੀਕੇ ਦੇ ਨਾਲ ਇਹ ਸਕੂਲ ਕਾਲਜਿਸ ਨਿਆਣਿਆਂ ਦੀ ਪੜ੍ਹਾਈ ਦੇ ਉੱਤੇ ਜਿਹੜਾ ਉਹ ਜ਼ੋਰ ਲਾਉਣ। ਤੇ ਹੁਣ ਕਿਉਂਕਿ ਨਿਆਣੇ AI ਦੀ ਮਦਦ ਬਹੁਤ ਲੈਂਦੇ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਤੇ ਜਿਹੜੇ ਟੀਚਰ ਆ ਉਹ ਹੁਣ ਉਸ ਦੇ ਵਿੱਚ ਪ੍ਰੋਮਪਟ ਲਿਖਾ ਰਹੇ ਨੇ ਆਪਣੇ ਕੁਐਸਚਨਸ ਦੇ ਵਿੱਚ ਵੀ। ਜਦੋਂ ਕਾਪੀ ਪੇਸਟ ਕਰਕੇ AI ਨੂੰ ਪੁੱਛਦੇ ਆ ਤਾਂ ਉੱਥੋਂ ਪਤਾ ਲੱਗ ਜਾਂਦਾ ਆ ਵੀ ਇਹ ਆਪ ਨਹੀਂ ਲਿਖਿਆ, ਇਹ AI ਦੀ ਮਦਦ ਦੇ ਨਾਲ ਲਿਖਿਆ ਗਿਆ ਹੈਗਾ ਆ। ਸੋ ਇਹ ਸਿਚੁਏਸ਼ਨ ਇਸ ਟਾਈਮ ਸਕੂਲਾਂ ਦੇ ਵਿੱਚ ਚੱਲ ਰਹੀ ਆ। ਸੋ ਆਪਣੇ ਬਹੁਤ ਸਾਰਿਆਂ ਦੇ ਨਿਆਣੇ ਜਿਹੜੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਸੋ ਉਹਨਾਂ ਨੂੰ ਕ੍ਰੀਏਟਿਵ ਰੱਖਣ ਦੇ ਲਈ ਉਹ ਇਸ ਪਾਸੇ ਵੱਲ ਨੂੰ ਜ਼ੋਰ ਲਾ ਕੇ ਰੱਖਣ। ਤੁਹਾਨੂੰ ਵੀ ਜਿਹੜਾ ਨਾਲ ਦੇ ਨਾਲ ਇਹ ਸਾਰੀਆਂ ਚੀਜ਼ਾਂ 'ਚ ਫੋਕਸ ਆਪ ਜਿਹੜਾ ਉਹ ਕਰਨਾ ਪੈਣਾ ਹੈਗਾ। ਜੀ। ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ $US ਦੇ ਬਰਾਬਰ ਕੈਨੇਡਾ ਦੇ ਜੋ ਆ $1 ਤੇ 38 ਸੈਂਟ ਰਹੇ ਆ। ਇੰਡੀਆ ਦੇ $95 ਤੇ 76 ਪੈਸੇ, ਪਾਕਿਸਤਾਨ ਦੇ $277 ਤੇ 58 ਪੈਸੇ। ਜੀ, ਮਾਰਕੀਟ ਦੇ ਵਿੱਚ ਅੱਜ ਡਾਓ ਜੋਨ 116 ਪੁਆਇੰਟ ਘਟ ਕੇ 53,343, S&P 53 ਪੁਆਇੰਟ ਘਟ ਕੇ 7692, ਨੈਸਡੈਕ 355 ਪੁਆਇੰਟ ਘਟ ਕੇ 26,290 ਤੇ ਬੰਦ ਹੋਇਆ। ਸੋਨੇ ਦਾ ਭਾਅ $4397 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $86 ਪ੍ਰਤੀ ਬੈਰਲ, 10 ਈਅਰ ਯੀਲਡ 4.7%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 64,601 ਤੇ ਇਥੀਰੀਅਮ $1916 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।